ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਰਾਜਕਰਨਬੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 23 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਜੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 5599052575, 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰੋ ਨੰਬਰ 415-909-0503, 4159090503। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਦਰਸ਼ਨ ਸਿੰਘ ਕੰਗ, ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਟਾਇਰਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਅਤੇ ਟ੍ਰੇਲਰ ਦੇ ਨਵੇਂ ਪੁਰਾਣੇ ਟਾਇਰ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਇਹਨਾਂ ਦਾ ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ, ਫੋਨ ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਮਿਨੇਆਪੋਲਿਸ ਦੇ ਰਹਿ ਚੁੱਕੇ ਪੁਲਿਸ ਆਫਿਸਰ ਡੈਰਿਕ ਚੌਵਨ ਆ, ਉਹਨਾਂ ਨੂੰ ਜੂਨ 16 ਨੂੰ 1:30 ਵਜੇ ਜਿਹੜੀ ਆ ਸਜ਼ਾ ਸੁਣਾਈ ਜਾਊਗੀ। ਉਹਨਾਂ ਦੇ ਉੱਤੇ ਜਿਹੜੇ ਚਾਰਜਸ ਲੱਗੇ ਸੀ, ਸੈਕੰਡ ਡਿਗਰੀ ਅਨਇੰਟੈਂਸ਼ਨਲ ਮਰਡਰ ਅਤੇ ਜਿਹੜਾ ਜਾਰਜ ਫਲਾਇਡ ਦੀ ਡੈਥ ਦੇ ਸੰਬੰਧ ਦੇ ਵਿੱਚ ਸੀਗੇ। ਸੋ ਗਿਲਟੀ ਤਾਂ ਉਹਨਾਂ ਨੂੰ ਸਾਰੇ ਚਾਰਜਸ 'ਚ ਪਾਇਆ ਗਿਆ ਸੀ, ਪਰ ਜਿਹੜੀ ਸਜ਼ਾ ਹੈ ਉਹ ਜੱਜ ਨੇ ਸੁਣਾਉਣੀ ਆ। ਜਿਹੜੇ ਡੈਰਿਕ ਚੌਮਨ ਆ, ਉਹਦੇ ਅਟਾਰਨੀ ਦੇ ਕੋਲ 60 ਦਿਨ ਹੈਗੇ ਆ ਅਪੀਲ ਕਰਨ ਦੇ ਲਈ, ਪਰ ਨਹੀਂ ਤਾਂ ਸਜ਼ਾ ਜਿਹੜੀ ਆ ਜੂਨ 16 ਨੂੰ ਸੁਣਾਈ ਜਾਊਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, 4 ਕਾਲੇ ਮੂਲ ਦੇ ਜਿਹੜੇ ਸੋਲਜਰਸ ਆ, ਉਹ ਇੱਕ ਵਰਜੀਨੀਆ ਦੇ ਆਈ ਹੌਪ ਦੇ ਵਿੱਚ ਸੀਗੇ, ਜਿੱਥੇ ਕਿ ਉਹਨਾਂ ਨੂੰ ਇੱਕ ਜਿਹੜੀ ਆ ਔਰਤ ਆ, ਉਸ ਨੇ ਕਾਫੀ ਜ਼ਿਆਦਾ ਕਹਿੰਦੇ ਆ ਹਰਾਸ ਕੀਤਾ। ਇਹ ਆਰਮੀ ਦੇ ਜਿਹੜੇ ਆਫਿਸਰਸ ਆ ਉੱਥੇ ਗਏ ਹੋਏ ਸੀ, ਜਦ ਕਿ ਇਹ ਜਿਹੜੀ ਬੀਬੀ ਆ ਉੱਥੇ ਆਈ, ਉਹਨਾਂ ਨੂੰ ਜਿਹੜਾ ਉਹ ਬੁਰਾ ਭਲਾ ਬੋਲਣ ਲੱਗ ਗਈ। ਉੱਥੋਂ ਤੱਕ ਕਿ ਉਸਨੇ ਐਨ ਵਰਡਸ ਵੀ ਜਿਹੜੇ ਆ ਉਹਨਾਂ ਦੇ ਲਈ ਜਿਹੜੇ ਉਹ ਬੋਲੇ ਆ। ਆਰਮੀ ਕਹਿ ਰਹੀ ਆ ਵੀ ਹੁਣ ਇਸ ਦੀ ਜਿਹੜੀ ਉਹ ਜਾਂਚ ਕਰਨ ਜਿਹੜੀ ਉਹ ਕੀਤੀ ਜਾਵੇਗੀ। ਉੱਥੇ ਇੱਕ ਹੋਰ ਆਦਮੀ ਸੀਗਾ, ਇਹ ਔਰਤ ਜਿਹੜੀ ਉਹ ਚਿੱਟੇ ਮੂਲ ਦੀ ਸੀਗੀ। ਇੱਕ ਚਿੱਟੇ ਮੂਲ ਦਾ ਹੀ ਜਿਹੜਾ ਬੰਦਾ ਆ, ਉਸ ਨੇ ਜਿਹਨੇ ਕੀ ਕਿਹਾ ਵੀ ਉਹ ਵੈਟਰਨ ਖੁਦ ਵੀ ਰਿਹਾ ਆ, ਉਸਨੇ ਇਸ ਵੂਮਨ ਨੂੰ ਜਿਹੜਾ ਉਹ ਰੋਕਣ ਦੀ ਵੀ ਜਿਹੜੀ ਉਹ ਕੋਸ਼ਿਸ਼ ਕੀਤੀ, ਅਤੇ ਜਿੱਥੇ ਕਿ ਇਸ ਬੀਬੀ ਨੇ ਉਸ ਨੂੰ ਵੀ ਜਿਹੜੀਆਂ ਉਹ ਧਮਕੀਆਂ ਜਿਹੜੀਆਂ ਉਹ ਦਿੱਤੀਆਂ। ਸੋ ਆਰਮੀ ਟਾਈਮਸ ਦੇ ਮੁਤਾਬਕ ਜਿਹੜੇ ਆ ਉਹ ਹੁਣ 4 ਜਿਹੜੇ ਸੋਲਜਰਸ ਆ, ਉਹਨਾਂ ਦੇ ਨਾਲ ਇਸ ਇੰਸੀਡੈਂਟ ਦੀ ਜਿਹੜੀ ਉਹ ਜਾਂਚ ਹੋਵੇਗੀ। ਅਤੇ ਲੱਗ ਇੱਦਾਂ ਰਿਹਾ ਵੀ ਸ਼ਾਇਦ ਇਸ ਇੰਟਰੈਕਸ਼ਨ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਬੀਬੀ ਹੈਗੀ ਆ, ਉਸ ਨੂੰ ਮੇਬੀ ਜਿਹੜਾ ਉਹ ਬਾਅਦ ਦੇ ਵਿੱਚ ਫੜ ਵੀ ਲਿਆ ਜਾਵੇ। ਜੀ, ਅਗਲੀ ਖਬਰ ਜਿਹੜੀ ਹੈ ਬਹੁਤ ਹੀ ਜਿਹੜੀ ਬੁਰੀ ਖਬਰ ਨਿਊਯਾਰਕ ਤੋਂ ਆ ਰਹੀ ਆ, ਜਿੱਥੇ ਕਿ ਕੱਲ੍ਹ ਇੱਕ 21 ਸਾਲਾਂ ਦੀ ਕਾਲਜ ਦੀ ਸਟੂਡੈਂਟ ਜਿਹੜੀ ਮੁਸਲਿਮ ਮੂਲ ਦੀ ਆ, ਉਹ ਕਾਲਜ ਤੋਂ ਵਾਪਸ ਲੌਂਗ ਆਈਲੈਂਡ ਦੇ ਵਿੱਚ ਆਪਣੇ ਘਰ ਨੂੰ ਜਾ ਰਹੀ ਸੀ, ਜਦੋਂ ਕਿਸੇ ਨੇ ਉਹਦੇ ਮੂੰਹ ਦੇ ਉੱਤੇ ਜਿਹੜਾ ਐਸਿਡ ਸਿੱਟ ਦਿੱਤਾ। ਅਤੇ ਜਦੋਂ ਉਹ ਸਕਰੀਮ ਕਰ ਰਹੀ ਸੀ ਅਤੇ ਉਹ ਐਸਿਡ ਉਹਦੇ ਮੂੰਹ ਦੇ ਅੰਦਰ ਵੀ ਚਲ ਗਿਆ। ਉਹ ਤੋਂ ਬਾਅਦ ਉਹਨੂੰ ਜਿਹੜਾ ਆ ਸਾਹ ਲੈਣਾ ਵੀ ਔਖਾ ਹੋ ਗਿਆ। ਹੁਣ ਪੁਲਿਸ ਜਿਹੜੀ ਲੱਭ ਰਹੀ ਆ ਕਿਸ ਨੇ ਜਿਹੜਾ ਇਹ ਹੌਫਸਟਰਾ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਸੀਗੀ, ਉਹਦੇ ਉੱਤੇ ਜਿਹੜਾ ਇਹ ਐਸਿਡ ਸਿੱਟਿਆ ਆ। ਆਪਾਂ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਤਾਂ ਦੇਖਦੇ ਰਹਿੰਦੇ ਹਾਂ ਵੀ ਕਈ ਵਾਰੀ ਜਿਹੜੇ ਆ ਲੇਡੀਜ਼ ਦੇ ਉੱਤੇ ਐਸਿਡ ਸਿੱਟ ਕੇ ਭੱਜ ਜਾਂਦੇ ਆ, ਪਰ ਇਹ ਨਿਊਯਾਰਕ ਦੇ ਵਿੱਚ ਹੋਇਆ ਹੈਗਾ।
ਜੀ ਬਿਲਕੁਲ ਇਹ ਨਾ ਹੋਵੇ ਹਰਜੋਤ ਸਿੰਘ ਜੀ ਉਹ ਜਿਹੜੀਆਂ ਭੈੜੀਆਂ ਆਦਤਾਂ ਆ ਉਹ ਇੱਧਰਲੇ ਪਾਸੇ ਨੂੰ ਵੀ ਜਿਹੜੀਆਂ ਆ ਪੁੱਠੇ ਕੰਮ ਆ ਉਸ ਪਾਸੇ ਵੱਲ ਨੂੰ ਉਹ ਲੈ ਕੇ ਆ ਜਾਣ। ਸੋ ਹਾਲਾਤ ਜਿਹੜੇ ਆ ਫਿਰ ਮਾੜੇ ਜਿਹੜੇ ਉਹ ਹੋਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਜਿਹੜੇ ਆ ਉਹਨਾਂ ਨੇ 2020 ਦੀਆਂ ਕਹਿੰਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਉਹਨਾਂ ਦੀ ਹੀ ਕੈਬਨਿਟ ਦੇ ਵਿੱਚ ਜਿਹੜੀ ਕੰਮ ਕਰਨ ਵਾਲੀ ਸੀਗੀ ਕੌਂਡੋਲੀਸਾ ਰਾਈਸ, ਉਹਨਾਂ ਦਾ ਜਿਹੜਾ ਉਹ ਨਾਮ ਕਹਿੰਦੇ ਉਹ ਲਿਖਿਆ ਸੀ। ਜਿਹੜੇ ਸਾਬਕਾ ਰਾਸ਼ਟਰਪਤੀ ਬੁਸ਼ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਜਿਹੜਾ ਉਹ ਦੱਸ ਦਿੱਤਾ ਸੀ, ਜਿਸ ਦੇ ਮਜ਼ਾਕ ਦੇ ਵਿੱਚ ਕੌਂਡੋਲੀਸਾ ਰਾਈਸ ਨੇ ਕਿਹਾ ਵੀ ਮੈਂ ਇਹ ਆਫਿਸ ਜੇ ਜਿੱਤਦੀ ਹਾਂ ਤਾਂ ਮੈਂ ਇਹ ਆਫਿਸ ਜਿਹੜਾ ਆ ਅਸੈਪਟ ਨਹੀਂ ਕਰੂੰਗੀ। ਉਸ ਟਾਈਮ ਦੇ ਉੱਤੇ ਸੈਕਟਰੀ ਆਫ ਸਟੇਟ ਦੇ ਵਜੋਂ 2005 ਤੋਂ 2009 ਤੱਕ ਜਿਹੜਾ ਆ ਇਹ ਕੌਂਡੋਲੀਸਾ ਰਾਈਸ ਆ ਉਹ ਇਸ ਦੇ ਵਿੱਚ ਉਹਨਾਂ ਦੇ ਕੈਬਨਿਟ ਦੇ ਵਿੱਚ ਬਤੌਰ ਸੈਕਟਰੀ ਆਫ ਸਟੇਟ ਭੂਮਿਕਾ ਦੇ ਵਿੱਚ ਉਹ ਰਹੀ ਸੀਗੀ। ਸੋ ਇਹਨਾਂ ਨੇ ਵੱਖ-ਵੱਖ ਗੱਲਾਂ ਕਰਦੇ ਹੋਏ ਬੀਤੇ ਦਿਨਾਂ ਦੇ ਵਿੱਚ ਜਾਰਜ ਬੁਸ਼ ਕਾਫੀ ਐਕਟੀਵਿਟੀ ਜਿਹੜੀ ਉਹਨਾਂ ਨੇ ਇਹ ਦਿਖਾਈ ਹੈਗੀ ਆ। ਕਈ ਜਿਹੜੀਆਂ ਆ ਇੰਟਰਵਿਊਜ਼ ਦੇ ਵਿੱਚ ਉਹ ਸਾਹਮਣੇ ਜਿਹੜੇ ਉਹ ਆਏ ਹੈਗੇ ਆ ਅਤੇ ਉਹਨਾਂ ਨੇ ਜਿਹੜੀ 6 ਜਨਵਰੀ ਨੂੰ ਜੋ ਹੋਇਆ ਸੀਗਾ ਉਸ ਨੂੰ ਲੈ ਕੇ ਕਹਿੰਦੇ ਆ ਵੀ ਉਹਨਾਂ ਨੇ ਪਹਿਲਾਂ ਫਰਵਰੀ ਦੇ ਵਿੱਚ ਕਿਹਾ ਸੀਗਾ ਵੀ ਮੈਨੂੰ ਬਹੁਤ ਇਸ ਚੀਜ਼ ਦੇ ਵਿੱਚ ਮਾੜਾ ਲੱਗਾ ਵੀ ਜਿਹੜੀ ਨੈਸ਼ਨਲ ਕੈਪੀਟਲ ਆ ਉਸ ਦੇ ਉੱਤੇ ਹੌਸਟਾਈਲ ਫੋਰਸਿਸ ਆ ਉਹਨਾਂ ਨੇ ਕਬਜ਼ਾ ਜਿਹੜਾ ਆ ਉਹਨਾਂ ਨੇ ਸਟੋਰਮ ਜਿਹੜਾ ਉਹ ਕਰ ਦਿੱਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਸਟੇਟ ਜਿਹੜੀ ਆ, ਸਟੇਟ ਆਫ ਕੈਲੀਫੋਰਨੀਆ ਪੂਰੇ USA ਦੇ ਵਿੱਚ ਨੰਬਰ 1 ਇਸ ਟਾਈਮ ਜਾ ਰਹੀ ਆ, ਜਿੱਥੇ ਸਭ ਤੋਂ ਘੱਟ ਜਿਹੜੇ ਆ ਕਰੋਨਾ ਵਾਇਰਸ ਦੇ ਕੇਸ 100,000 ਦੇ ਪਿੱਛੇ ਜੇ ਦੇਖਿਆ ਜਾਵੇ ਤੇ ਘੱਟ ਹੈਗੇ ਆ। ਸੋ ਬਹੁਤ ਜ਼ਿਆਦਾ ਕੈਲੀਫੋਰਨੀਆ ਦੀ ਸਟੇਟ ਜਿਹੜੀ ਆ ਉਹ ਇੰਪਰੂਵ ਹੋਈ ਆ। ਦੂਸਰੇ ਪਾਸੇ ਆਪਣੀ ਗੁਆਂਢੀ ਸਟੇਟ ਜਿਹੜੀ ਓਰੇਗਨ ਆ, ਉੱਥੇ ਜਿਹੜੇ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਆ। ਤੇ ਅੱਜ ਓਰੇਗਨ ਦੇ ਗਵਰਨਰ ਕੇਟ ਬਰਾਊਨ ਨੇ ਅਨਾਊਂਸ ਕੀਤਾ ਆ ਵੀ ਜੇ ਇਹ ਸਿਚੁਏਸ਼ਨ ਚੱਲਦੀ ਰਹੀ ਤਾਂ ਅਗਲੇ ਵੀਕਐਂਡ ਤੱਕ ਆਪਾਂ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲਾਉਣ ਜਾ ਰਹੇ ਆ। ਈਵਨ ਕਹਿੰਦੇ ਵੀ ਜਿਹੜੀ ਇਨਡੋਰ ਡਾਈਨਿੰਗ ਆ ਉਹ ਬੰਦ ਕਰ ਦਿੱਤੀ ਜਾਊਗੀ। ਸੋ ਓਰੇਗਨ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਬੈਡ ਹੋ ਰਹੀ ਹੈ ਇਸ ਟਾਈਮ ਦੇ ਉੱਤੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਲੋਰਾਡੋ ਸਪ੍ਰਿੰਗਸ ਦੇ ਵਿੱਚ ਇੱਕ ਹੋਰ ਪੁਲਿਸ ਸ਼ੂਟਿੰਗ ਇੰਸੀਡੈਂਟ ਦੇ ਵਿੱਚ ਜਿਹੜਾ ਇੱਕ ਬੰਦੇ ਦੀ ਮੌਤ ਜਿਹੜੀ ਉਹ ਹੋਈ ਆ। ਪੁਲਿਸ ਦੇ ਕਹਿਣ ਦੇ ਮੁਤਾਬਕ ਇਹ ਬੰਦੇ ਦੇ ਕੋਲ AR-15 ਰਾਈਫਲ ਸੀਗੀ ਅਤੇ ਬਾਰ-ਬਾਰ ਉਸ ਨੂੰ ਚੇਤਾਵਨੀ ਦੇਣ ਤੋਂ ਬਾਅਦ ਦੇ ਵਿੱਚ ਵੀ ਉਸ ਨੇ ਇਹ ਜਿਹੜੀ ਰਾਈਫਲ ਆਪਣੀ ਸੁੱਟੀ ਨਹੀਂ। ਅਤੇ ਤੜਕੇ ਕਹਿੰਦੇ 6:30 ਵਜੇ ਦੀ ਜਿਹੜੀ ਇਹ ਗੱਲ ਆ ਅਤੇ ਆਫਿਸਰਜ਼ ਇੱਕ ਸਟੋਲਨ ਕਾਰ ਡੀਟੇਲ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੇ ਸੀ ਜਦ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹ ਦਿਖੀ। ਇੱਕ ਲਾਇਸੈਂਸ ਇੱਕ ਗੱਡੀ ਜਿਹੜੀ ਆ ਵਿਦਆਊਟ ਐਨੀ ਲਾਇਸੈਂਸ ਪਲੇਟ ਜਿਹੜੀ ਆ ਉੱਥੇ ਦੇਖੀ ਸੀਗੀ ਅਤੇ ਬਾਅਦ ਦੇ ਵਿੱਚ ਜਦ ਬੰਦੇ ਦੇ ਨਾਲ ਉਹਨਾਂ ਨੇ ਇਨਸਾਈਡ ਕੋਂਟੈਕਟ ਕੀਤਾ ਤਾਂ ਉਹ ਕਹਿੰਦੇ ਆ ਵੀ ਇੱਦਾਂ ਉਹਨਾਂ ਨੂੰ ਮਹਿਸੂਸ ਹੋਇਆ ਵੀ ਉਹ AR-15 ਰਾਈਫਲ ਲੈ ਕੇ ਬਾਹਰ ਨੂੰ ਜਿਹੜਾ ਉਹ ਆ ਗਿਆ, ਜਿਹੜੀ ਕਿ ਕਹਿੰਦੇ ਉਸਨੇ ਆਪਣੇ ਚਿੰਨ੍ਹ ਵੱਲ ਜਾਣੀ ਕਿ ਆਪਣੇ ਮੂੰਹ ਵੱਲ ਨੂੰ ਹੀ ਜਿਹੜੀ ਉਹ ਕੀਤੀ ਜਿਹੜੀ ਉਹ ਹੋਈ ਸੀਗੀ। ਸੋ ਬਾਰ ਫਿਰ ਪੁਲਿਸ ਦੇ ਕਹਿਣ ਤੋਂ ਬਾਅਦ ਦੇ ਵਿੱਚ ਵੀ ਉਸਨੇ ਜਿਹੜੀ ਬੰਦੂਕ ਜਿਹੜੀ ਉਹ ਨਹੀਂ ਸੁੱਟੀ ਅਤੇ ਫਿਰ ਜਿਹੜਾ ਆ ਉਹ ਕਹਿੰਦੇ ਵੀ ਇੱਕ ਜਿਹੜਾ ਪੰਪ ਕਰ ਰਿਹਾ ਸੀ ਗੈਸ ਉਸ ਗੈਸ ਸਟੇਸ਼ਨ ਦੇ ਲਾਗੇ ਉਸ ਵੱਲ ਨੂੰ ਜਿਹੜਾ ਹੋ ਗਿਆ। ਫਿਰ ਪੁਲਿਸ ਵਾਲਿਆਂ ਨੇ ਕਹਿੰਦੇ ਪਹਿਲੋਂ ਟੇਜ਼ਰ ਜਿਹੜੀ ਉਹ ਚਲਾਈ ਜਿਸ ਦੇ ਨਾਲ ਉਹ ਕਾਬੂ 'ਚ ਨਹੀਂ ਆਇਆ। ਫਿਰ ਇੱਕ ਹੋਰ ਅਫਸਰ ਨੇ ਜਿਹੜੀ ਗੋਲੀ ਜਿਹੜੀ ਚਲਾਈ ਜਿਹੜੀ ਕਿ ਸਸਪੈਕਟ ਦੇ ਲੱਗੀ, ਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਹਸਪਤਾਲ 'ਚ ਵੀ ਲੈ ਕੇ ਗਿਆ ਜਿੱਥੇ ਉਸ ਦੀ ਮੌਤ ਹੋਈ ਹੈਗੀ ਆ। ਸੋ ਅਲ ਪਾਸੋ ਕਾਊਂਟੀ ਦੀ ਸ਼ੈਰਿਫ ਪੁਲਿਸ ਜਿਹੜੀ ਆ ਹੁਣ ਪੂਰੀ ਜਿਹੜੀ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਚਰਨੋਬਲ ਰੇਡੀਏਸ਼ਨ ਇੱਕ ਬਹੁਤ ਵੱਡਾ ਜਿਹੜਾ ਡਿਜ਼ਾਸਟਰ ਹੋਇਆ ਸੀ ਜਿਹਦੇ ਵਿੱਚ 31 ਲੋਕਾਂ ਦੀ ਮੌਤ ਹੋਈ ਸੀ। 2 ਲੱਖ ਤੋਂ ਵੱਧ ਲੋਕ ਜਿਹੜੇ ਇਹਦੇ ਨਾਲ ਅਫੈਕਟ ਹੋਏ ਸੀ ਅਤੇ ਉਹਨਾਂ ਦੇ ਉੱਤੇ ਇੱਕ ਰਿਸਰਚ ਜਿਹੜੀ ਆ ਉਹ ਚੱਲ ਰਹੀ ਸੀ। ਉਸ ਰਿਸਰਚ ਦੇ ਮੁਤਾਬਕ ਕਹਿੰਦੇ ਵੀ ਜਦੋਂ ਇਹ ਇਨਸੀਡੈਂਟ ਹੋਇਆ ਸੀ ਬਹੁਤ ਸਾਰੇ ਲੋਕ ਰੇਡੀਏਸ਼ਨਸ ਦੇ ਨਾਲ ਅਫੈਕਟ ਹੋ ਗਏ ਸੀ। ਉਹਨਾਂ ਦੇ ਜਿਹੜੇ ਬੱਚੇ ਆ ਉਹ ਗਾਹਾਂ ਉਹਨਾਂ ਨੇ ਚੈੱਕ ਕੀਤੇ ਵੀ ਬੱਚਿਆਂ ਦੇ ਉੱਤੇ ਜਿਹੜਾ ਹੈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ ਹੈਗਾ। ਸਾਇੰਟਿਸਟ ਜਿਹੜੇ US ਨੈਸ਼ਨਲ ਕੈਂਸਰ ਇੰਸਟੀਚਿਊਟ ਮੈਰੀਲੈਂਡ ਦੇ ਆ, ਉਹਨਾਂ ਨੇ 130 ਬੱਚੇ ਜਿਹੜੇ 105 ਜਿਨ੍ਹਾਂ ਦਾ ਮਦਰ ਜਾਂ ਫਾਦਰ
ਉਹਨਾਂ 'ਚੋਂ ਇੱਕ ਜਾਣਾ ਵੀ ਇਸ ਰੇਡੀਏਸ਼ਨ ਨੂੰ ਐਕਸਪੋਜ਼ ਹੋਇਆ ਸੀ, ਉਹਨਾਂ ਦੀ ਜਿਹੜੀ ਸਟੱਡੀ ਕੀਤੀ ਆ। ਸੋ ਕਹਿੰਦੇ ਵੀ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਰੇਡੀਏਸ਼ਨ ਦਾ ਇਫੈਕਟ ਨਹੀਂ ਹੋਇਆ ਹੈਗਾ। ਜੀ, ਅਗਲੀ ਜਿਹੜੀ ਕਰਦੇ ਜਾਈਏ, FDA ਨੇ ਤੇ CDC ਨੇ ਜਿਹੜੀਆਂ ਜੌਨਸਨ ਐਂਡ ਜੌਨਸਨ ਦੀ 1 ਸ਼ਾਟ ਵੈਕਸੀਨ ਆ, ਉਸ ਨੂੰ ਇੱਕ ਵਾਰੀ ਫੇਰ ਜਿਹੜੀ ਇੱਕ ਹਿਸਾਬ ਦੇ ਨਾਲ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਆ। ਜਿਹੜਾ ਉਸ ਦੇ ਉੱਤੇ ਵਿਰਾਮ ਲਾਇਆ ਗਿਆ ਸੀਗਾ ਲਾਉਣ ਦੇ ਉੱਤੇ, ਉਸ ਨੂੰ ਉਹਨਾਂ ਨੇ ਹਟਾ ਦਿੱਤਾ ਹੈ, ਪਰ ਨਾਲ ਉਹਨਾਂ ਨੇ ਕਿਹਾ ਵੀ ਇੱਕ ਸੇਫਟੀ ਵਾਰਨਿੰਗ ਜਿਹੜੀ ਆ ਉਹ ਦਿੱਤੀ ਜਾਵੇਗੀ। FDA ਤੇ CDC ਦੇ ਜਿਹੜੀ ਐਡਵਾਈਜ਼ਰੀ ਕਮੇਟੀ ਆ, ਉਹਨਾਂ ਦੇ ਮੁਤਾਬਕ ਉਹਨਾਂ ਨੇ ਕਿਹਾ ਆ ਵੀ ਇਸ ਵੈਕਸੀਨ ਦੇ ਬੈਨੀਫਿਟ ਵਧੇਰੇ ਨੇ ਅਤੇ ਇਸ ਦਾ ਜਿਹੜਾ ਪੋਟੈਂਸ਼ੀਅਲ ਰਿਸਕ ਜਿਹੜਾ ਆ ਉਹ ਇੰਨਾ ਘੱਟ ਆ ਵੀ ਅਸੀਂ ਇਸ ਨੂੰ ਮੁੜ ਦੁਬਾਰਾ ਲਾਉਣ ਦੀ ਇਜਾਜ਼ਤ ਦੇ ਰਹੇ ਹਾਂ। ਕਹਿੰਦੇ ਪਰ ਜਿਸ ਨੂੰ ਵੀ ਇਹ ਵੈਕਸੀਨ ਲਾਈ ਜਾਊਗੀ, ਉਸ ਨੂੰ ਇਹ ਦੱਸਿਆ ਜਾਊਗਾ ਵੀ ਇਸ ਦੇ ਵਿੱਚ ਰਿਸਕ ਜਿਹੜਾ ਉਹ ਰਹੇਗਾ, ਘੱਟ ਚਾਂਸ ਨੇ, ਪਰ ਇੱਕ ਰਿਸਕ ਜਿਹੜਾ ਉਹ ਹੈਗਾ ਆ ਵੀ ਕਿਸੇ ਜਿਹੜੇ 18 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਲੋਕ ਆ, ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਬਾਏ ਚਾਂਸ ਕਿਤੇ ਜਿਹੜਾ ਆ ਉਹ ਬਲੱਡ ਕਲੌਟ ਉਸ ਦੇ ਵਿੱਚ ਬਣ ਸਕਦਾ ਆ। ਸੋ ਹੁਣ ਤੱਕ ਇਸ ਵੈਕਸੀਨ ਜਿਹੜੀ ਕਿ 6.8 ਮਿਲੀਅਨ ਲੋਕਾਂ ਨੂੰ ਲਗਾਈ ਗਈ ਸੀ, ਉਸ ਦੇ ਵਿੱਚੋਂ 6 ਜਿਹੜੇ ਅਜਿਹੇ ਕੇਸ ਸਾਹਮਣੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਜਾਣੇ ਦੀ ਮੌਤ ਜਿਹੜੀ ਉਹ ਹੋਈ ਸੀ। ਹੁਣ ਏਜੰਸੀ ਨੇ ਜਿਹੜਾ ਦੱਸਿਆ ਵੀ ਇਹ ਕੇਸਾਂ ਦੀ ਸੰਖਿਆ ਵੱਧ ਕੇ 6 ਤੋਂ ਵੱਧ ਕੇ 15 ਲਾਈਕਲੀ ਕੇਸ ਜਿਹੜੇ ਆ ਇਹ ਆਏ ਨੇ, ਜਿਹੜੇ ਰੇਅਰ ਬਲੱਡ ਕਲੌਟਿੰਗ ਕੰਡੀਸ਼ਨ ਜਿਹੜੀ ਆ ਇਸ ਦੇ ਨਾਲ ਬਣੀ ਹੈਗੀ ਆ। ਸੋ ਇਹ ਹੁਣ ਇਸ ਦੇ ਉੱਤੇ ਵੀ ਹੁਣ ਹਰਜੋਤ ਸਿੰਘ ਜੀ ਆਪਾਂ ਜਿੱਦਾਂ ਦੇਖ ਹੀ ਰਹੇ ਹਾਂ, ਜਿਉਂ ਤੋਂ ਕੋਵਿਡ ਚੱਲ ਰਿਹਾ, ਤਰ੍ਹਾਂ ਦੀਆਂ ਰਿਸਰਚ ਜਿਹੜੀਆਂ ਚੱਲ ਰਹੀਆਂ, ਅਤੇ ਇਸ ਦੇ ਨਾਲ ਇਸ ਦੀ ਵੀ ਰਿਸਰਚ ਜਿਹੜੀ ਉਹ ਚੱਲੇਗੀ। ਪਰ ਹੁਣ ਇਹਨਾਂ ਨੇ ਹਰੀ ਝੰਡੀ ਦੇ ਦਿੱਤੀ ਆ। ਪਰ ਹੁਣ ਮਸਲਾ ਇਹ ਰਹੂਗਾ ਹਰਜੋਤ ਸਿੰਘ ਜੀ, ਕੀ ਲੋਕਾਂ ਦੇ ਵਿੱਚ ਵਿਸ਼ਵਾਸ ਇਸ ਵੈਕਸੀਨ ਦੇ ਪ੍ਰਤੀ ਜਿਹੜਾ ਉਹ ਬਣਿਆ ਰਹੂਗਾ ਕਿ ਨਹੀਂ। ਉੱਦਾਂ ਦੇਖਿਆ ਜਾਵੇ ਤਾਂ ਇਹ ਨਾ ਮਾਤਰ ਸੰਖਿਆ, ਇੱਕ ਵੀ ਜਾਨ ਜਾਵੇ ਉਹ ਮਾੜੀ ਆ, ਪਰ ਜਿੰਨੇ ਮਿਲੀਅਨ ਲੋਕਾਂ ਦੇ ਵਿੱਚੋਂ ਜਿੰਨੇ ਇਸ ਦੇ ਸਾਈਡ ਇਫੈਕਟ ਜਾਂ ਇਹ ਜਿਹੜੇ ਬਲੱਡ ਕਲੌਟ ਤੁਹਾਡੀ ਕੰਡੀਸ਼ਨ ਬਣੀ ਆ ਉਹ ਘੱਟ ਆ। ਇਹ ਖਾਸ ਕਰਕੇ ਲਾਉਣੀ ਇਸ ਲਈ ਪ੍ਰੈਫਰ ਜਾਂ ਈਜ਼ੀ ਆ ਕਿਉਂਕਿ ਇਸ ਦਾ ਇੱਕ ਹੀ ਟੀਕਾ ਲੱਗਣਾ ਸੀ। ਲੋਕਾਂ ਨੂੰ ਦੂਜੀ ਵਾਰੀ 3 ਹਫ਼ਤਿਆਂ ਜਾਂ 4 ਹਫ਼ਤਿਆਂ ਬਾਅਦ ਦੁਬਾਰਾ ਦੂਜਾ ਟੀਕਾ ਲਗਵਾਉਣ ਦੇ ਲਈ ਜਾਣ ਦੀ ਜ਼ਰੂਰਤ ਉਹ ਨਹੀਂ ਸੀ। ਇੱਕ ਵਾਰੀ ਲਗਾ ਕੇ ਤੁਸੀਂ ਫੁੱਲੀ ਵੈਕਸੀਨੇਟ ਜਿਹੜੇ ਹੋ ਜਾਂਦੇ ਸੀਗੇ। ਪਰ ਹੁਣ ਦੇਖਣਾ ਹੋਊਗਾ ਵੀ ਲੋਕ ਇਸ ਨੂੰ ਪ੍ਰੈਫਰ ਕਰਨਗੇ ਜਾਂ ਨਹੀਂ। ਜੇ ਆਪਾਂ ਜਿਹੜਾ ਵਿਸ਼ਵਾਸ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਬਹੁਤ ਸਾਰੇ ਹੈਲਥ ਕੇਅਰ ਵਰਕਰ ਜਿਨ੍ਹਾਂ ਦੇ ਵਿੱਚ ਨਰਸਜ਼ ਜਿਹੜੀਆਂ ਆ ਉਹ ਕਾਫੀ ਵੱਡੀ ਗਿਣਤੀ 'ਚ ਆ, ਉਹ ਟੀਕੇ ਨਹੀਂ ਲਵਾ ਰਹੀਆਂ। ਅਤੇ ਉਹ ਕਹਿੰਦੇ ਵੀ ਅਸੀਂ ਇਸ ਪ੍ਰੋਫੈਸ਼ਨ 'ਚ ਆ, ਇਹਦੇ ਉੱਤੇ ਹੋਰ ਬਹੁਤ ਸਾਰੀ ਜਿਹੜੀ ਸਟੱਡੀ ਹੋਣੀ ਚਾਹੀਦੀ ਆ, ਡਾਟਾ ਆਉਣਾ ਚਾਹੀਦਾ ਹੈਗਾ। ਪਰ ਹੁਣ ਇਸ ਨੂੰ ਲੈ ਕੇ ਹੂਸਟਨ ਟੈਕਸਸ ਦੇ ਵਿੱਚ ਉੱਥੇ ਦਾ ਇੱਕ ਬਹੁਤ ਵੱਡਾ ਜਿਹੜਾ ਹੌਸਪੀਟਲ ਆ, ਹੂਸਟਨ ਮੈਥੋਡਿਸਟ ਵੇਟਨ ਹੌਸਪੀਟਲ, ਉੱਥੇ ਦੇ ਹੌਸਪੀਟਲ ਦੇ CEO ਨੇ ਜਿਹੜੇ ਜਿੰਨੇ ਵੀ ਇੰਪਲਾਈਜ਼ ਆ ਉਹਨਾਂ ਨੂੰ ਕਿਹਾ ਵੀ 100% ਨੂੰ ਤੁਹਾਨੂੰ ਵੈਕਸੀਨ ਲਵਾਉਣਾ ਪੈਣਾ ਆ, ਅਤੇ ਨਹੀਂ ਤਾਂ ਛੁੱਟੀ ਹੋਊਗੀ। ਸੋ ਹੁਣ ਬਹੁਤ ਸਾਰੀਆਂ ਜਿਹੜੀਆਂ ਨਰਸਜ਼ ਆ ਜਿਨ੍ਹਾਂ ਨੇ ਨਹੀਂ ਵੈਕਸੀਨ ਲਵਾਏ, ਉਹ ਕਹਿੰਦੇ ਵੀ ਅਸੀਂ ਆਪਣੀ ਜੋਬ ਚੇਂਜ ਕਰਨ ਜਾ ਰਹੀ ਹਾਂ, ਅਸੀਂ ਇਹ ਜਿਹੜਾ ਟੀਕਾ ਨਹੀਂ ਲਵਾਉਣਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਲਬਰਕਵਰਕੀ ਨੇ ਰਾਸ਼ਟਰਪਤੀ ਟਰੰਪ ਦੇ ਰੀ-ਇਲੈਕਸ਼ਨ ਕੈਂਪੇਨ ਨੂੰ ਜਿਹੜਾ 2 ਲੱਖ ਤੋਂ ਵੱਧ ਡਾਲਰ ਦਾ ਜਿਹੜਾ ਇੱਕ ਬਿੱਲ ਘੱਲਿਆ ਹੋਇਆ ਸੀਗਾ, ਉਹ ਉਹਨਾਂ ਨੇ ਅਜੇ ਤੱਕ ਦਿੱਤਾ ਨਹੀਂ ਸੀ, ਜਿਸ ਦੇ ਚੱਲਦਿਆਂ ਕਹਿੰਦੇ ਆ ਵੀ ਹੁਣ ਉਹਨਾਂ ਨੇ ਜਿਹੜੇ ਕਲੈਕਸ਼ਨ ਏਜੰਸੀ ਨੂੰ ਇਹ ਜਿਹੜਾ ਬਿੱਲ ਆ ਉਹ ਘੱਲ ਦਿੱਤਾ ਹੈਗਾ ਆ। ਟਰੰਪ ਰੀ-ਇਲੈਕਸ਼ਨ ਕੈਂਪੇਨ ਨੇ ਜਿਹੜਾ ਇਹ ਕਿਹਾ ਸੀਗਾ ਵੀ ਅਸੀਂ ਜਿਹੜਾ ਇਹ ਹੁਣ ਬਿੱਲ ਕੋਈ ਦੇਣਾ ਦੂਣਾ ਨਹੀਂ ਹੈਗਾ। ਉਸ ਟਾਈਮ ਦੇ ਉੱਤੇ ਜਦ ਰਾਸ਼ਟਰਪਤੀ ਉੱਥੇ ਆਪਣੀ ਰੀ-ਇਲੈਕਸ਼ਨ ਕੈਂਪੇਨ ਜਿਹੜੀ ਉਹ ਦੇ ਵਿੱਚ ਜਿਹੜੇ ਉਹ ਜੁਟੇ ਹੋਏ ਸੀਗੇ, ਰੀਓ ਰੈਂਚੋ ਰੈਲੀ ਦੇ ਵਿੱਚ ਕਹਿੰਦੇ ਉੱਥੇ ਉਹ ਗਏ ਸੀਗੇ, ਅਤੇ 2,11,000 ਦਾ ਕੁੱਲ ਇਹ ਬਿੱਲ ਸੀਗਾ। ਅਤੇ ਜਿਹੜੇ ਵਾਧੂ ਸਿਟੀ ਦੇ ਉੱਤੇ ਉਹਨਾਂ ਨੂੰ ਖਰਚਾ ਜਿਹੜਾ ਕਰਨਾ ਪਿਆ ਸੀਗਾ, ਚਾਹੇ ਸਿਕਿਉਰਿਟੀ ਨੂੰ ਸੀ ਅਤੇ ਹੋਰ ਬੰਦੋਬਸਤ ਸੀਗੇ, ਉਸ ਦਾ ਇਹ ਜਿਹੜਾ ਬਿੱਲ ਸੀਗਾ। ਸੋ ਇਹ ਹੁਣ ਉਹਨਾਂ ਨੇ ਕਹਿੰਦੇ ਆ ਵੀ ਇੱਕ ਕਲੈਕਸ਼ਨ ਏਜੰਸੀ ਨੂੰ ਜਿਹੜਾ ਉਹ ਘੱਲ ਦਿੱਤਾ। ਹੁਣ ਇਹ ਦੇਖਣਾ ਹੋਊਗਾ ਵੀ ਕੀ ਕਲੈਕਸ਼ਨ ਏਜੰਸੀ ਇਹਨਾਂ ਤੋਂ ਇਹ ਬਿੱਲ ਜਿਹੜਾ ਉਹ ਲੈਣ ਦੇ ਵਿੱਚ, ਭਰਵਾਉਣ ਦੇ ਵਿੱਚ ਕਾਮਯਾਬ ਜਿਹੜੀ ਉਹ ਰਹੂਗੀ ਜਾਂ ਨਹੀਂ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਤੇ UC ਜਿਹੜੀਆਂ ਹੈਗੀਆਂ ਆ, 33 ਕੈਂਪਸਸ ਜਿਹੜੇ ਆ ਦੋਨਾਂ ਯੂਨੀਵਰਸਿਟੀ ਦੇ ਕੈਲੀਫੋਰਨੀਆ 'ਚ ਹੈਗੇ ਆ, ਉਹਨਾਂ ਨੇ ਹੁਣ ਰਿਕੁਆਇਰ ਕੀਤਾ ਆ ਵੀ ਜਿਹੜਾ ਨਵਾਂ ਸਮੈਸਟਰ ਆਉਣਾ
ਜਿਹੜੇ ਸਟੂਡੈਂਟਸ ਨੇ ਵਾਪਸ ਆਉਣਾ, ਹਰ ਇੱਕ ਨੂੰ ਜਿਹੜਾ ਆ ਇਨਕਲੂਡਿੰਗ ਇੰਪਲਾਈਜ਼ ਉਹ ਵੈਕਸੀਨ ਲਵਾਉਣਾ ਪਊਗਾ। 1 ਮਿਲੀਅਨ ਸਟੂਡੈਂਟ ਤੇ ਇੰਪਲਾਈਜ਼ ਬਣਦੇ ਹੈਗੇ ਆ 33 ਮੇਜਰ ਯੂਨੀਵਰਸਿਟੀਜ਼ ਦੇ। ਸੋ ਫਾਈਜ਼ਰ, ਬਾਇਓਨਟੈਕ ਤੇ ਮੋਡਰਨਾ ਦੇ ਵੈਕਸੀਨ ਜਿਹੜੇ ਆ ਉਹ ਕਹਿੰਦੇ ਵੀ ਅੰਡਰ ਐਮਰਜੈਂਸੀ ਯੂਜ਼ ਯੂਨੀਵਰਸਿਟੀ ਦੇ ਲਈ ਅਵੇਲੇਬਲ ਵੀ ਹੋਣਗੇ। ਜੀ। ਮੈਟ ਗੇਟਸ ਰਿਪਬਲਿਕਨ ਕਾਂਗਰਸਮੈਨ ਜਿਹੜੇ ਆ ਉਹਨਾਂ ਦੀ ਜਿਹੜੀ ਸੈਕਸ਼ੂਅਲ ਜਿਹੜੀ ਮਿਸਕੰਡਕਟ ਦੀ ਅਤੇ ਉਹ ਉਸ ਨੂੰ ਲੈ ਕੇ ਆਲਰੇਡੀ ਜਿਹੜੀ ਚੱਲ ਰਹੀ ਹੈਗੀ ਹੈ ਸੈਕਸ਼ੂਅਲ ਰਿਲੇਸ਼ਨਸ਼ਿਪ ਛੋਟੀ ਉਮਰ ਦੀ 17 ਸਾਲ ਦੀ ਇੱਕ ਲੜਕੀ ਦੇ ਨਾਲ, ਉਸ ਦੇ ਹੀ ਔਨਗੋਇੰਗ ਪ੍ਰੋਬ ਦੇ ਵਿੱਚ ਕਹਿੰਦੇ ਆ ਹੁਣ ਇੱਕ ਨਵੀਂ ਚੀਜ਼ ਵੀ ਸਾਹਮਣੇ ਆ ਰਹੀ ਆ। ਕਹਿੰਦੇ ਵੀ ਪੋਟੈਂਸ਼ੀਅਲੀ ਪਬਲਿਕ ਕਰਪਸ਼ਨ ਦੇ ਮਾਮਲਾ ਵੀ ਜਿਹੜਾ ਸਾਹਮਣੇ ਆ ਸਕਦਾ ਹੈ। ਕਹਿੰਦੇ ਮੈਡੀਕਲ ਮੈਰੀਜੁਆਨਾ ਇੰਡਸਟਰੀ ਦੇ ਨਾਲ ਵੀ ਇਹਨਾਂ ਦੀ ਨੇੜਤਾ ਜਿਹੜੀ ਇਸ ਜਾਂਚ ਦੇ ਦੌਰਾਨ ਜਿਹੜੀ ਉਹ ਸਾਹਮਣੇ ਆਈ ਹੈਗੀ ਆ। ਸੋ ਹੁਣ ਇਹ ਨਹੀਂ ਪਤਾ ਵੀ ਇਸ ਦੇ ਚੱਲਦਿਆਂ ਮੈਟ ਗੇਟਸ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੁੰਦਾ ਆ ਜਾਂ ਨਹੀਂ, ਪਰ ਚਰਚਾ ਜਿਹੜੀ ਇੱਕ ਹੋਰ ਨਵੀਂ ਇਸ ਦੇ ਵਿੱਚ ਮੈਟ ਗੇਟਸ ਦੇ ਮੂਹਰੇ ਛਿੜ ਪਈ ਆ। ਆਲਰੇਡੀ ਉਹ ਤੱਤੇ ਪਾਣੀ 'ਚ ਸੀਗਾ ਅਤੇ ਉਬਲਦਾ ਪਾਣੀ ਲੱਗਦਾ ਹੈ ਵੀ ਹੋਰ ਉਸ ਦੇ ਵਿੱਚ ਪੈ ਗਿਆ ਹੈਗਾ ਆ। ਅਗਲੀ ਖਬਰ ਜਿਹੜੀ ਆ ਹਾਂਡਾ ਕਾਰ ਕੰਪਨੀ ਵੱਲੋਂ ਆ ਰਹੀ ਆ। ਕਹਿੰਦੇ ਪਈ ਹਾਂਡਾ ਵਾਲੇ ਕਹਿੰਦੇ ਆ ਵੀ ਸੰਨ 2040 ਤੱਕ ਸਾਰੀਆਂ ਦੀਆਂ ਸਾਰੀਆਂ ਕਾਰਸ ਉਹਨਾਂ ਦੀਆਂ ਇਲੈਕਟ੍ਰਿਕ ਵਹੀਕਲਸ ਜਾਂ FCVs ਜਿਹੜੀਆਂ ਫਿਊਲ ਸੈੱਲ ਵਹੀਕਲਸ ਹੋਣਗੀਆਂ। ਸੰਨ 2030 ਤੱਕ 40% ਹਾਂਡਾ ਦੀਆਂ ਵਹੀਕਲਸ ਇਲੈਕਟ੍ਰਿਕ ਵਹੀਕਲਸ ਹੋਣਗੀਆਂ ਅਤੇ 2035 ਤੱਕ 80% ਅਤੇ 2040 ਤੱਕ ਜਿਹੜੀਆਂ ਆ 100% ਇਲੈਕਟ੍ਰਿਕ ਵਹੀਕਲਸ ਹੋਣਗੀਆਂ। ਜੀ। CDC ਨੇ ਅੱਜ ਜਿਹੜਾ ਹਰਜੋਤ ਸਿੰਘ ਜੀ ਕਿਹਾ ਵੀ ਜਿਹੜੀਆਂ ਗਰਭਵਤੀ ਪ੍ਰੈਗਨੈਂਟ ਔਰਤਾਂ ਹੈਗੀਆਂ ਆ ਉਹ ਵੀ COVID-19 ਵੈਕਸੀਨ ਜਿਹੜੀਆਂ ਉਹਨਾਂ ਨੂੰ ਲਗਵਾਉਣੀ ਚਾਹੀਦੀ ਹੈਗੀ ਆ। ਇਹਨਾਂ ਨੇ ਜਿਹੜੀ ਇੱਕ ਪ੍ਰੀਲਿਮਿਨਰੀ CDC ਦੀਆਂ ਫਾਈਂਡਿੰਗਸ ਜਿਹੜੀਆਂ ਬੀਤੇ ਹਫ਼ਤੇ ਇਹਨਾਂ ਨੇ ਰਿਲੀਜ਼ ਕੀਤੀਆਂ ਸੀ, ਜਾਰੀ ਕੀਤੀਆਂ ਸੀ, ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ। ਕਹਿੰਦੇ ਵੀ ਇਹ ਜਿਹੜੀਆਂ ਪ੍ਰੈਗਨੈਂਟ ਔਰਤਾਂ ਆ ਉਹਨਾਂ ਦੇ ਲਈ ਇਹ ਵੈਕਸੀਨਸ ਸੇਫ ਜਿਹੜੀ ਆ ਉਹ ਦੱਸੀ ਗਈ ਹੈਗੀ ਆ। ਕੁਝ ਹੋਰ ਸਟੱਡੀਜ਼ ਦੇ ਵਿੱਚ ਇਹ ਵੀ ਦੱਸਿਆ ਗਿਆ ਸੀਗਾ ਵੀ ਜਿਹੜੀਆਂ ਐਂਟੀਬਾਡੀਜ਼ ਬਾਅਦ ਦੇ ਵਿੱਚ ਜਿਹੜੀਆਂ ਇਹ ਜਨਰੇਟ ਕਰਦੀਆਂ ਆ ਉਹ ਬੱਚੇ ਤੱਕ ਵੀ ਜਿਹੜੀਆਂ ਉਹ ਪਹੁੰਚਦੀਆਂ ਆ। 35,000 ਤੋਂ ਵੱਧ ਜਿਹੜੇ ਇੰਡੀਵਿਜੂਅਲਸ ਆ ਉਹਨਾਂ ਦੇ ਜਿਹੜੇ ਇਹ ਇਸ ਦੇ ਉੱਤੇ ਜਿਹੜੀ ਫਾਈਜ਼ਰ ਬਾਇਓਨਟੈਕ ਦੀ ਵੈਕਸੀਨ ਟੈਸਟ ਕੀਤੀ ਗਈ ਸੀ ਅਤੇ ਮੋਡਰਨਾ ਦੀ ਵੀ, ਅਤੇ ਉਸ ਦੇ ਵਿੱਚ ਇਹ ਜਿਹੜੀ ਪੇਸ਼ ਹੋਇਆ ਹੈ ਰਿਪੋਰਟ ਦੇ ਵਿੱਚ ਵੀ ਇਹ ਪ੍ਰੈਗਨੈਂਟ ਵੂਮਨਸ ਦੇ ਲਈ ਸੇਫ ਹੈਗੀ ਆ। ਅਤੇ CDC ਹੁਣ ਰਿਕਮੈਂਡ ਕਰਦੀ ਆ ਵੀ ਪ੍ਰੈਗਨੈਂਟ ਔਰਤਾਂ ਨੂੰ ਵੀ ਇਹ ਵੈਕਸੀਨ ਜਿਹੜੀ ਉਹ ਲਗਵਾ ਲੈਣੀ ਚਾਹੀਦੀ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕਰੋਨਾ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਪਈ ਇੰਡੀਆ ਇਸ ਵੇਲੇ ਕਰੋਨਾ ਵਾਇਰਸ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਆ ਪ੍ਰਭਾਵਿਤ ਹੈਗਾ ਆ। ਜੇ ਦੁਨੀਆ ਦੇ ਹਿਸਾਬ ਨਾਲ ਦੇਖਿਆ ਜਾਵੇ, ਪੂਰੀ ਦੁਨੀਆ 'ਚ ਜੇ 3 ਬੰਦੇ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਹੁੰਦੇ ਆ ਤਾਂ ਇੱਕ ਜਿਹੜਾ ਆ ਉਹ ਇੰਡੀਆ ਦੇ ਵਿੱਚ ਆ। ਉੱਥੇ ਦਾ ਹੈਲਥ ਕੇਅਰ ਸਿਸਟਮ ਵੀ ਕਲੈਪਸ ਕਰ ਗਿਆ। ਲੋਕ ਕਾਰਾਂ ਦੇ ਵਿੱਚ, ਐਂਬੂਲੈਂਸਾਂ ਦੇ ਵਿੱਚ, ਹੌਸਪੀਟਲ ਦੇ ਬਾਹਰ ਜਿਹੜੇ ਆ ਖੜ੍ਹੇ ਆ, ਉਹਨਾਂ ਨੂੰ ਐਡਮਿਟ ਨਹੀਂ ਕੀਤਾ ਜਾ ਰਿਹਾ ਕਿਉਂਕਿ ਉੱਥੇ ਆਕਸੀਜਨ ਨਹੀਂ ਮਿਲ ਰਹੀ। 2,000 ਰੁਪਈਏ ਦਾ ਇੱਕ ਆਕਸੀਜਨ ਦਾ ਕਲੰਡਰ 30,000 ਰੁਪਈਏ 'ਚ ਬਲੈਕ ਮਿਲ ਰਿਹਾ ਹੈਗਾ। ਈਵਨ ਇੰਡੀਆ ਦੇ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਜਿਹੜਾ ਉੱਥੇ ਦਾ ਹੌਸਪੀਟਲ ਹੈਗਾ ਆ, ਉੱਥੇ 25 ਬੰਦੇ ਜਿਹੜੇ ਆ ਬਿਨਾਂ ਆਕਸੀਜਨ ਹੋਣ ਕਰਕੇ, ਆਕਸੀਜਨ ਘੱਟ ਹੋਣ ਕਰਕੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਹੈਗੀ ਆ। ਜੀ। ਹਰਜੋਤ ਸਿੰਘ ਜੀ, ਕਈ ਥਾਵਾਂ ਦੇ ਉੱਤੇ ਜੋਬ ਦੀ ਇੰਨੀ ਜਿਹੜੀ ਸਥਿਤੀ ਡਿਫਰੈਂਟ ਟਾਈਪ ਆਫ ਇਹ ਚੀਜ਼ ਹਾਲਾਤ ਆ, ਨਹੀਂ ਤਾਂ ਲੋਕ ਲਾਈਨਾਂ 'ਚ ਲੱਗਦੇ ਆ ਵੀ ਸਾਨੂੰ ਜੋਬ ਮਿਲਣੀ ਚਾਹੀਦੀ ਆ, ਵੀ ਜੋਬ ਦੇ ਲਈ ਜਾਈਏ। ਮੈਕਡੋਨਲਡ ਦੀ ਲੋਕੇਸ਼ਨ ਕਹਿੰਦੇ ਆ ਵੀ ਫਲੋਰੀਡਾ ਦੇ ਵਿੱਚ ਇੰਨੀ ਕੁ ਜ਼ਿਆਦਾ ਡੈਸਪਰੇਟ ਹੈਗੀ ਆ। ਕਹਿੰਦੇ ਵੀ ਜੇ ਤੁਸੀਂ ਜੋਬ ਇੰਟਰਵਿਊ ਦੇ ਲਈ ਸ਼ੋਅ ਅਪ ਵੀ ਕਰੋਗੇ ਤਾਂ ਉਹ ਤੁਹਾਨੂੰ $50 ਦੇਣਗੇ। ਇਹ ਟੈਂਪਾ ਦੇ ਵਿੱਚ ਇੱਕ ਜਿਹੜੀ ਲੋਕੇਸ਼ਨ ਆ ਇੱਕ ਕੈਸਪਰਸ ਕੰਪਨੀ ਦੇ ਦੁਆਰਾ ਕਹਿੰਦੇ ਓਨ ਕੀਤੀ ਜਾਂਦੀ ਆ, ਅਤੇ ਉਹ ਕਹਿੰਦੇ ਵੀ ਡਿਸਪਾਈਟ ਫ੍ਰੀ ਮਨੀ ਜਿਹੜੇ ਆ ਉਹ ਇੱਦਾਂ ਲੱਗ ਰਿਹਾ ਵੀ ਉਹਨਾਂ ਨੂੰ ਸਟਾਫ ਲੱਭਣ ਦੇ ਵਿੱਚ ਅਜੇ ਵੀ ਮੁਸ਼ਕਿਲਾਂ ਜਿਹੜੀਆਂ ਉਹ ਆ ਰਹੀਆਂ ਆ। ਆਪਾਂ ਕੱਲ੍ਹ ਹੀ ਜਿਹੜੀ ਇਹ ਰਿਪੋਰਟ ਲੇਬਰ ਡਿਪਾਰਟਮੈਂਟ ਦੀ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਦੱਸਿਆ ਸੀਗਾ ਵੀ ਹੁਣ ਜਿਹੜੇ ਅਨਇੰਪਲੋਇਮੈਂਟ ਰੇਟ ਅੱਗੇ ਦੇ ਨਾਲੋਂ ਜਿਹੜਾ ਆ ਨੰਬਰ ਆਫ ਫਸਟ ਟਾਈਮ ਅਨਇੰਪਲੋਇਮੈਂਟ ਫਾਈਲਰਸ ਆ ਉਹ ਘਟੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ $11.5 ਪ੍ਰਤੀ ਘੰਟਾ ਜਿਹੜਾ ਉਹ ਉੱਥੇ ਦੇਣ ਨੂੰ ਤਿਆਰ ਨੇ, ਅਤੇ $50 ਜਿਹੜੇ ਆ ਇਹ ਜਿਹੜਾ ਇੰਟਰਵਿਊ ਦੇਣ ਦੇ ਲਈ ਕਾਈ ਆਵੇ ਉਸ ਦੇ ਲਈ ਵੀ ਜਿਹੜਾ ਉਹਨਾਂ ਨੇ ਰੱਖਿਆ। ਪਰ ਕਹਿੰਦੇ ਇਸ ਦੇ ਬਾਵਜੂਦ ਵੀ ਬਹੁਤੇ ਜ਼ਿਆਦਾ ਐਪਲੀਕੈਂਟ ਆ ਉੱਥੇ ਨਹੀਂ ਆ ਰਹੇ।
ਜੀ, ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ, ਜਿੱਥੇ ਕਿ ਓਪੋਜੀਸ਼ਨ ਲੀਡਰ ਜਿਹੜੇ ਨੈਵਲਿਨ ਆ, ਉਹਨਾਂ ਨੇ ਆਪਣੀ ਭੁੱਖ ਹੜਤਾਲ ਜਿਹੜੀ ਆ ਉਹ ਖਤਮ ਕਰ ਲਈ ਹੈਗੀ ਆ। ਕਹਿੰਦੇ ਵੀ ਉਹਨਾਂ ਦਾ ਸਰੀਰ ਇੱਕ ਤਰ੍ਹਾਂ ਦੇ ਨਾਲ ਪਿੰਜਰਾ ਬਣਿਆ ਹੋਇਆ, ਕਿਉਂਕਿ 24 ਦਿਨਾਂ ਤੋਂ ਹੰਗਰ ਸਟ੍ਰਾਈਕ ਉਸਨੇ ਸ਼ੁਰੂ ਕੀਤੀ ਹੋਈ ਸੀ। ਸਕੈਲੀਟਨ ਹੀ ਬਣ ਗਿਆ ਉਹਨਾਂ ਦਾ ਜਿਹੜਾ ਸਰੀਰ। ਜਿਹੜਾ ਇਸ ਸਟ੍ਰਾਈਕ ਨੂੰ ਲੈ ਕੇ ਵਰਲਡ ਲੈਵਲ ਦੇ ਜਿਹੜੇ ਲੀਡਰਸ ਆ, ਉਹਨਾਂ ਨੇ ਵਲਾਡੀਮੀਰ ਪੁਟਿਨ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਆ, ਉਹਨਾਂ ਦੇ ਜਿਹੜੀ ਆ ਕਾਫੀ ਵਿਰੋਧ ਕੀਤਾ ਸੀ। ਪਈ ਇਹ ਜਿਹੜਾ ਸ਼ਰੇਆਮ ਉਸ ਬੰਦੇ ਦੇ ਨਾਲ ਧੱਕਾ ਹੋ ਰਿਹਾ, ਜਿਹੜਾ ਕਿ ਰਸ਼ੀਆ ਦੇ ਇੱਕ ਓਪੋਜੀਸ਼ਨ ਲੀਡਰ ਹੈਗਾ ਆ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤੀ 'ਤੇ ਆ। ਜਾਣ ਤੋਂ ਪਹਿਲਾਂ ਜੇ ਆਪਾਂ ਸਟਾਕ ਮਾਰਕੀਟ ਦੇ ਉੱਤੇ ਵੀ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ ਜਿਹੜਾ ਉਹ ਵਾਧਾ ਦੇਖਿਆ ਗਿਆ, 228 ਪੁਆਇੰਟ ਵਧੇ, 34,043 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 198 ਪੁਆਇੰਟ ਵਧੇ, 14,017 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 45 ਪੁਆਇੰਟ ਵਧੇ, 4180 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਟ੍ਰੈਜਰੀ ਬੌਂਡ ਦੀ ਯੀਲਡ 1.57% ਰਹੀ। ਸੋਨੇ ਦੀ ਕੀਮਤ $1,776 ਪ੍ਰਤੀ ਆਊਂਸ ਰਹੀ। ਇੱਕ US$ ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਹੈਗੀ ਆ। ਇੱਕ US$ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 2 ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਅਤੇ ਕੱਲ੍ਹ ਨੂੰ ਸ਼ਨੀਚਰਵਾਰ ਨੂੰ ਅਪਡੇਟ ਅਮਰੀਕਾ ਦਾ ਜਿਹੜਾ ਸਵੇਰ ਵਾਲਾ ਪ੍ਰੋਗਰਾਮ ਆ, ਉਸ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੀ ਗੱਲਬਾਤ ਕਰਦੇ ਹਾਂ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਅਨ ਆਪਣੇ ਨਾਲ ਜਿਹੜੀ ਇਸ ਦੇ ਵਿੱਚ ਉਹ ਜੁੜਨਗੇ। ਸੋ ਉਸ ਨੂੰ ਵੀ ਜਿਹੜਾ ਉਹ ਜ਼ਰੂਰ ਦੇਖਿਓ। ਅਤੇ ਬਾਕੀ ਜੇ ਤੁਸੀਂ ਵੇਲੇ ਕੁ ਵੇਲੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਤਾਂ ਸ਼ਾਮ ਨੂੰ ਜਿਹੜਾ ਹੁਣ ਰੇਡੀਓ ਦੇ ਉੱਤੇ ਪ੍ਰਸਾਰਿਤ ਜਿਹੜਾ ਕੀਤਾ ਜਾਂਦਾ ਹੈ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਉਹ 5:40 ਜਿਹੜਾ ਕੈਲੀਫੋਰਨੀਆ ਟਾਈਮ ਮੁਤਾਬਕ ਉਹ ਰੱਖਿਆ ਗਿਆ ਹੈਗਾ ਆ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।